ਸੋ ਜਨਾਬ ਗੱਲ ਇਹ ਵੇ ਕਿ ਅੱਗੇ ਗੱਲ ਵਧਾਉਣ ਤੋਂ ਪਹਿਲੇ ਇਸ ਕਾਨਫਰੰਸ ਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਵਾਸਤੇ ਬੁਲਾਵਾਂਗੇ ਅਸੀਂ ਇੱਕ ਮਿੱਤਰ ਨੂੰ। ਔਰ ਜਿਹੜਾ ਰੀਸੈਂਟਲੀ ਇੱਕ ਨੋਟੀਫਿਕੇਸ਼ਨ ਗਵਰਨਮੈਂਟ ਆਫ ਪੰਜਾਬ ਵੱਲੋਂ ਜਾਰੀ ਹੋਇਆ, ਜਿਹਦੇ ਵਿੱਚ ਲਿਖਿਆ ਗਿਆ ਕਿ ਪ੍ਰਮੋਸ਼ਨ ਆਫ ਪੰਜਾਬੀ ਲੈਂਗੁਏਜ ਰਾਦਰ ਦੈਨ ਟੀਚਿੰਗ ਆਫ ਪੰਜਾਬੀ ਲੈਂਗੁਏਜ। ਸੋ ਪ੍ਰਮੋਸ਼ਨ ਤੋਂ ਕੀ ਮੁਰਾਦ ਹੈ? ਜਿਹੜੀ ਸ਼ਾਇਦ ਹੈ ਹੀ ਨਹੀਂ, ਉਹਨੂੰ ਪ੍ਰਮੋਟ ਕਿਵੇਂ ਕਰਨਾ ਹੈ, ਤੇ ਖੈਰ ਇੱਕ ਸਵਾਲ ਸੀ ਮੇਰਾ। ਲੇਕਿਨ ਪ੍ਰਮੋਸ਼ਨ ਹੋਵੇਗੀ ਔਰ ਉਹਦੇ 'ਚ ਬੱਚਿਆਂ ਨੂੰ ਬੋਲਣਾ ਸਿਖਾਇਆ ਜਾਏਗਾ, ਲਿਖਣਾ ਪੜ੍ਹਨਾ ਜਿਹੜਾ ਉਹਦਾ ਜ਼ਿਕਰ ਨਹੀਂ ਉਸ ਨੋਟੀਫਿਕੇਸ਼ਨ ਦੇ ਵਿੱਚ। ਉਸ ਹਵਾਲੇ ਨਾਲ ਵੀ ਥੋੜ੍ਹੀ ਬਹੁਤ ਗੱਲ ਤਾਂ ਕਿ ਰਿਕਾਰਡ ਦੇ ਵਿੱਚ ਆ ਜਾਏ। ਔਰ ਚੂँकि ਮਾਹੌਲ ਬੜਾ ਸਾਦਾ ਜਿਹਾ ਔਰ ਸਾਫ਼ ਜਿਹਾ ਔਰ ਖਾਮੋਸ਼ ਜਿਹਾ, ਇਹਦੇ ਵਿੱਚ ਗੱਲ ਸੁਖਾਲੀ ਹੋ ਸਕਦੀ। ਸੋ ਅਹਿਮਦ ਰਜ਼ਾ ਭੱਟੂ ਸਾਹਿਬ ਨੂੰ ਗੁਜ਼ਾਰਿਸ਼ ਕਰਨੀ ਹੈ ਕਿ ਉਹ ਥੋੜ੍ਹੀ ਦੇਰ ਸਟੇਜ ਉੱਤੇ ਆਉਣ ਔਰ ਕਾਨਫਰੰਸ ਬਾਰੇ ਵੀ ਦੱਸਣ ਔਰ ਇਸ ਨੋਟੀਫਿਕੇਸ਼ਨ ਦੇ ਬਾਰੇ ਵੀ ਦੱਸਣ। ਤੁਹਾਡੇ ਸਭ ਦੀਆਂ ਤਾੜੀਆਂ ਜੀ। ਪੰਜਾਬੀ ਕਾਨਫਰੰਸ ਦਾ ਮਕਸਦ, ਜਿਵੇਂ ਕਿ ਬਾਜਵਾ ਸਾਹਿਬ ਨੇ ਪਹਿਲੇ ਤੁਹਾਨੂੰ ਦੱਸਿਆ ਹੈ, ਇਹਦਾ ਇੱਕ ਤਾਂ ਲਿਟਰੇਰੀ ਪੱਖ ਹੈ, ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ, ਲਿਟਰੇਰੀ ਪੱਖ ਵੀ ਹੋਣਾ ਚਾਹੀਦਾ ਹੈ। ਲੇਕਿਨ ਇਹਦੇ ਨਾਲ ਨਾਲ ਪੰਜਾਬ ਦੇ ਦੂਸਰੇ ਮੁੱਦੇ ਕਿਹੜੇ ਹਨ ਜਿਹੜੇ ਪੰਜਾਬੀ ਕੌਮ ਨੂੰ ਖਾਈ ਜਾ ਰਹੇ ਹਨ ਔਰ ਇਸ ਪੰਜਾਬ ਧਰਤੀ ਨੂੰ ਖਾਈ ਜਾ ਰਹੇ ਹਨ। ਸੋ ਉਹਦੇ ਵਿੱਚ ਸਿਆਸਤ ਤੋਂ ਲੈ ਕੇ ਤੇ ਅੱਜ ਦੇ ਜਿਹੜੇ ਅਸੀਂ ਟੌਪਿਕ ਇੱਥੇ ਡਿਸਕਸ ਕਰ ਰਹੇ ਹਾਂ, ਇਹ ਸਾਰੇ ਇਸ ਦੇ ਅੰਦਰ ਇਸ ਲਈ ਰੱਖੇ ਗਏ ਕਿ ਇਹ ਸਾਰਾ ਕੁਝ ਪੰਜਾਬੀ ਦੇ ਅੰਦਰ ਵੀ ਡਿਸਕਸ ਹੋ ਸਕਦਾ ਹੈ। ਜਿੱਥੇ ਪੰਜਾਬੀ ਦਾ ਨਾਮ ਆਉਂਦਾ ਹੈ ਉੱਥੇ ਇੱਕ ਹਲਕੀ ਜਿਹੀ ਸਮਾइल दे के ਤੇ पंजाबी में तो गाली बहुत अच्छी दी जा सकती है, पंजाबी में तो भरपूर जुगत होती है। ਤੇ ਬਈ ਪੰਜਾਬੀ ਦੇ ਵਿੱਚ ਗੱਲ ਵੀ ਭਰਪੂਰ ਹੀ ਹੁੰਦੀ ਹੈ। ਅਗਰ ਪੰਜਾਬੀ ਦੀ ਗੱਲ ਭਰਪੂਰ ਨਹੀਂ ਹੈ ਤੇ ਪਿਛਲੀ ਕੋਈ 1000 ਸਾਲ ਦਾ ਲਿਟਰੇਚਰ ਇਹ ਤੁਹਾਨੂੰ ਦੱਸਦਾ ਹੈ ਕਿ ਜਿਤਨੀ ਭਰਪੂਰ ਗੱਲ ਪੰਜਾਬੀ ਦੇ ਅੰਦਰ ਹੋ ਸਕਦੀ ਹੈ ਇਸ ਖਿੱਤੇ ਦੇ ਅੰਦਰ, ਉਤਨੀ ਸ਼ਾਇਦ ਕਿਸੇ ਜ਼ਬਾਨ ਦੇ ਅੰਦਰ ਹੋਰ ਨਹੀਂ ਹੋ ਪਾਈ। ਸੋ ਪੰਜਾਬੀ ਕਾਨਫਰੰਸ ਦਾ ਮਕਸਦ ਇਹੀ ਹੈ ਕਿ ਭੁਲੇਖੇ ਪੰਜਾਬੀ ਕੌਮ ਦੇ ਜਿਹੜੇ ਆਪਸੀ ਇਹਨਾਂ ਨੂੰ ਪਏ ਹੋਏ ਉਹ ਦੂਰ ਹੋਣ। ਫਿਰ ਮੌਜੂਦਾ ਸਿਆਸਤ ਦੇ ਅੰਦਰ ਜਿਹੜੀ ਪੰਜਾਬ ਦੀ ਵੰਡ ਦੀ ਸਿਆਸਤ ਹੈ, ਅਗਰ ਅਸੀਂ ਪਾਕਿਸਤਾਨ ਦੇ ਅੰਦਰ ਦੇਖੀਏ 47 ਤੋਂ ਬਾਅਦ ਵੀ, ਤੇ ਕੁਛ ਨਾਦੀਦਾ ਕੁੱਤਾਂ ਦਾ ਕੁਛ ਜਿਹੜੀਆਂ ਸੋਚਾਂ ਹਨ ਉਹਨਾਂ ਦਾ ਅਜੇ ਸ਼ਾਇਦ ਦਿਲ ਨਹੀਂ ਬਣਦਾ ਕਿ ਅਸੀਂ ਇਸ ਪੰਜਾਬ ਨੂੰ ਮਜ਼ੀਦ ਛੋਟੇ ਛੋਟੇ ਟੁਕੜੀਆਂ ਦੇ ਵਿੱਚ ਅਸੀਂ ਵੰਡੀਏ। ਪੰਜਾਬ ਇੱਕ ਫਿਤਰੀ ਤੌਰ ਤੇ ਦੁਨੀਆ ਦੇ ਸਾਹਮਣੇ ਬਣਿਆ ਇੱਕ ਮੁਲਕ ਹੈ। ਇਹ ਕੋਈ ਡੋਨਲਡ ਟਰੰਪ ਨੇ ਆ ਕੇ ਨਹੀਂ ਬਣਾਇਆ, ਇਹ ਕੋਈ ਕਿਸੇ ਹੋਰ 2-4 ਮੁਲਕਾਂ ਨੇ ਕ੍ਰੀਏਟ ਨਹੀਂ ਕੀਤਾ। ਇਹ ਫਿਤਰੀ ਹਵਾਲੇ ਦੇ ਨਾਲ ਇਸ ਦੀ ਤਾਰੀਖ ਹਜ਼ਾਰਾਂ ਸਾਲਾਂ ਦੀ ਹੈ ਔਰ ਇਹਦੇ ਅੰਦਰ ਕਈ ਸਿਵਲਾਈਜੇਸ਼ਨ ਨੇ ਜਨਮ ਲਿਆ। ਅੱਜ ਪੰਜਾਬ ਨੂੰ ਇਹ ਮਿਹਣਾ ਮਾਰਨਾ ਕਿ ਪੰਜਾਬ ਦੀ ਆਬਾਦੀ ਦੁਨੀਆ ਦੇ 9 ਮੁਲਕਾਂ ਦੇ ਉਸ ਤੋਂ ਵੱਡੀ ਆਬਾਦੀ ਹੋ ਜਾਏਗੀ, ਫਲਾਂ ਇੰਜ ਹੋ ਜਾਏਗਾ, ਫਲਾਂ ਉਂਝ ਹੋ ਜਾਏਗਾ। ਸੋ ਜਦੋਂ ਅਸੀਂ 47 ਦੇ ਵਿੱਚ ਮੁਲਕ ਬਣਾਇਆ ਸੀ, ਪੁਰਾਣੀਆਂ ਸਿਆਸਤਾਂ ਨੂੰ ਅਸੀਂ ਨਹੀਂ ਜਾਣਦੇ, ਤੇ ਉਦੋਂ ਇਸ ਪੂਰੇ ਪੰਜਾਬ ਨੂੰ ਪੰਜਾਬੀ ਮੰਨ ਕੇ ਬਣਾਇਆ ਸੀ। ਉਸ ਤੋਂ ਬਾਅਦ ਦੀਆਂ ਜਿਹੜੀਆਂ ਸੈਂਸਸ ਰਿਪੋਰਟਾਂ ਹਨ ਉਹਨਾਂ ਦੇ ਅੰਦਰ ਵੀ ਪੰਜਾਬੀ, ਸਾਰਾ ਇਹ ਖਿੱਤਾ ਪੰਜਾਬੀ ਸੀ। ਉਸ ਤੋਂ ਬਾਅਦ ਅਚਾਨਕ ਕੋਈ ਸੋਚ ਪੈਦਾ ਹੋਈ ਕਿ ਨਹੀਂ, ਇਹਦੇ ਅੰਦਰੋਂ ਕੁਝ ਨਵਾਂ ਵੀ ਕੱਢਿਆ ਜਾਵੇ। ਸੋ ਨਵਾਂ ਫਿਰ 1962 ਤੋਂ ਲੈ ਕੇ ਜੋ ਕੱਢਿਆ ਗਿਆ, ਇੱਕ ਸਾਈਡ ਨੂੰ ਕੱਢਣ ਤੋਂ ਬਾਅਦ ਨਾਲ ਪੈਰਲਲ ਦੂਸਰਾ ਸ਼ਮਾਲੀ ਸਾਈਡ ਤੇ ਵੀ ਇੱਕ ਸੋਚ ਬਣਾਈ ਗਈ ਕਿ ਇੱਥੇ ਵੀ ਇੱਕ ਨਵੀਂ ਬੋਲੀ ਜਿਹੜਾ ਪੰਜਾਬੀ ਦਾ ਲਹਿਜਾ ਹੈ ਉਸ ਨੂੰ ਬੋਲੀ ਬਣਾ ਕੇ ਪੰਜਾਬ ਦੀ ਵੰਡ ਦੀ ਨੀਂਹ ਰੱਖੀ ਜਾਵੇ। ਬੁਨਿਆਦੀ ਤੌਰ ਤੇ ਅਗਰ ਪੰਜਾਬੀ ਇਸ ਨੂੰ ਸਮਝਣ, ਚਾਹੇ ਕੋ ਮੁਲਤਾਨ ਦੇ ਅੰਦਰ ਬੈਠਾ ਹੈ, ਚਾਹੇ ਲਾਹੌਰ ਦੇ ਅੰਦਰ ਬੈਠਾ ਹੈ, ਚਾਹੇ ਪਿਸ਼ਾਵਰ ਦੇ ਅੰਦਰ ਬੈਠਾ ਹੈ, ਚਾਹੇ ਪਿੰਡੀ ਦੇ ਅੰਦਰ ਬੈਠਾ ਹੈ, ਤੇ ਉਹ ਇਹ ਹੈ ਕਿ ਇੱਕ ਕੌਮ ਨੂੰ ਜਦੋਂ ਤੁਸੀਂ ਟੁਕੜੀਆਂ ਦੇ ਵਿੱਚ ਵੰਡਦੇ ਹੋ ਤਾਂ ਉਸ ਕੌਮ ਦਾ ਵਜੂਦ ਮੁੱਕਦਾ ਹੈ। 47 ਨੇ ਉਸ ਚੀਜ਼ ਨੂੰ ਸਾਬਤ ਕੀਤਾ। ਅੱਜ ਜਿਹੜਾ ਪਿੱਛੇ ਵਿਸ਼ਾ ਹੈ, ਸ਼ਾਇਦ ਇਸ ਖਿੱਤੇ ਦੇ ਅੰਦਰ ਇਤਨਾ ਵੱਡਾ ਇਸ਼ੂ ਇਹ ਨਾ ਬਣਦਾ ਅਗਰ 47 ਦੀ ਵੰਡ ਨੂੰ ਕਿਸੇ ਤਰੀਕੇ ਨਾਲ ਵੰਡ ਲਿਆ ਜਾਂਦਾ, ਅਗਰ ਜ਼ਰੂਰੀ ਹੀ ਸੀ। ਤੇ ਪਾਣੀਆਂ ਦੀ ਹਯਾਤੀ ਕਿਸੇ ਵੀ ਕੌਮ ਦੀ ਕਿਸੇ ਵੀ ਖਿੱਤੇ ਦੇ ਨਾਲ ਜੁੜੀ ਹੁੰਦੀ ਹੈ ਔਰ ਉਸ ਦੀ ਗੈਰ ਫਿਤਰੀ ਤਕਸੀਮ ਇਹੀ ਕਰਦੀ ਹੈ ਜੋ ਅੱਜ ਇਸ ਖਿੱਤੇ ਨੂੰ ਭੋਗਣਾ ਪੈ ਰਹੀ ਹੈ। ਇਹਦੇ ਅੰਦਰ ਹਰ ਸਾਲ ਫਲੱਡ ਆ ਜਾਂਦੇ ਨੇ, ਅਸੀਂ ਡੁੱਬਦੇ ਹਾਂ, 2 ਮਹੀਨੇ ਅਸੀਂ ਡੁੱਬ ਕੇ ਗੁਜ਼ਾਰਦੇ ਹਾਂ ਤੇ ਬਾਕੀ 10 ਮਹੀਨੇ ਅਸੀਂ ਸੋਕਾ ਹੈ ਸਾਡੇ ਸਾਹਮਣੇ, ਸਾਡੀਆਂ ਜ਼ਮੀਨਾਂ ਨੂੰ, ਸਾਡੀਆਂ ਖੇਤੀਆਂ ਨੂੰ ਪਾਣੀ ਨਹੀਂ ਮਿਲਦਾ। ਅਸੀਂ ਜ਼ੇਰੇ ਜ਼ਮੀਨ ਪਾਣੀ ਉਹ ਅਸੀਂ ਖਿੱਚਦੇ ਹਾਂ, ਉਹ ਵੀ ਗੈਰ ਫਿਤਰੀ ਤਰੀਕਿਆਂ ਦੇ ਨਾਲ ਖਿੱਚਦੇ ਆ, ਉਹਦੇ ਅੰਦਰ ਅਸੀਂ ਡੰਪ ਨਹੀਂ ਕਰ ਪਾਉਂਦੇ ਜਿਹੜਾ ਬਾਰਿਸ਼ਾਂ ਦਾ ਪਾਣੀ ਹੈ। ਸੋ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਔਰ ਅੱਜ ਦੀ ਇਸ ਕਾਨਫਰੰਸ ਦੇ ਅੱਜ ਦੇ ਇਸ ਜਿਹੜੇ ਟਾਕਰਾ ਹੈ, ਇਹਦਾ ਮਕਸਦ, ਇਸ ਦਾ ਵਿਸ਼ਾ ਉਹ ਬਾਜਵਾ ਸਾਹਿਬ ਔਰ ਬਾਕੀ ਦੋਸਤਾਂ ਨੇ ਬਹੁਤ ਸੋਹਣਾ ਰੱਖਿਆ ਹੈ। ਔਰ ਕਾਨਫਰੰਸ ਦੇ ਅੰਦਰ ਅਸੀਂ ਇਹੀ ਚਾਹਾਂਗੇ ਕਿ ਮੁੱਦੇ ਸਾਰੇ ਇਹ ਡਿਸਕਸ ਹੋਣ ਔਰ ਇਹ ਕਾਨਫਰੰਸ ਇੱਕ ਪ੍ਰੋਡਕਟਿਵ ਕਾਨਫਰੰਸ ਹੋਏ, ਇਹਦੇ ਅੰਦਰੋਂ ਕੁਝ ਨਿਕਲੇ, ਪੰਜਾਬੀ ਯੂਥ ਦੀ ਇੰਗੇਜਮੈਂਟ ਇਹਦੇ ਨਾਲ ਜ਼ਿਆਦਾ ਬਣੇ। ਪੰਜਾਬੀ ਸੀਨੀਅਰਸ ਜਿਹੜੇ ਰਾਈਟਰਸ ਹਨ, ਬਾਕੀ ਆਪਣੀ ਆਪਣੀ ਫੀਲਡ ਦੇ ਅੰਦਰ ਜਿਨ੍ਹਾਂ ਨੇ ਕੰਮ ਕੀਤਾ, ਸਾਡੇ ਸਿਰ ਦਾ ਤਾਜ ਹੈ, ਅਸੀਂ ਹਮੇਸ਼ਾ ਉਹਨਾਂ ਨੂੰ ਸਲਾਮ ਕਰਦੇ ਹਾਂ।
ਲੇਕਿਨ ਪੰਜਾਬ ਪੰਜਾਬੀ ਦੀ ਗੱਲ ਉਦੋਂ ਬਣੇਗੀ ਜਦੋਂ ਅਸੀਂ ਇਸ ਨੂੰ ਲੈ ਕੇ ਜਾਵਾਂਗੇ, ਕਾਲਜਾਂ ਤੱਕ ਲੈ ਕੇ ਜਾਵਾਂਗੇ, ਜਦੋਂ ਯੂਨੀਵਰਸਿਟੀਜ਼ ਤੱਕ ਜਾਵਾਂਗੇ, ਜਦੋਂ ਸਾਡੇ ਪੁੱਤਰ ਆਪਣੇ ਆਪ ਨੂੰ ਪੰਜਾਬੀ ਓਨ ਕਰਨਗੇ ਔਰ ਪੰਜਾਬ ਬਾਰੇ ਸੋਚਣਗੇ ਕਿ ਇੱਥੇ ਚੰਗਾ ਕੀ ਹੈ ਤੇ ਬੁਰਾ ਕੀ ਹੈ। ਦੇਖੋ, ਅਸੀਂ ਜਿਹੜਾ ਉਰਦੂ ਦਾ ਇੱਕ ਲਫ਼ਜ਼ ਹੈ ਨਾ, ਨਰਗਸੀਅਤ ਪਸੰਦੀ, ਪੰਜਾਬੀਆਂ ਨੂੰ ਉਸ ਤੋਂ ਵੀ ਨਿਕਲਣਾ ਹੋਏਗਾ ਕਿ ਪੰਜਾਬ ਜਿੱਥੇ ਆ ਗਿਆ ਹੈ ਤਾਂ ਉੱਥੇ ਸਭ ਅੱਛਾ ਹੈ। ਪੰਜਾਬ ਹੈ, ਸਾਨੂੰ ਪੰਜਾਬ ਦੇ ਨਾਲ ਮੁਹੱਬਤ ਹੈ, ਲੇਕਿਨ ਪੰਜਾਬ ਦੇ ਅੰਦਰ ਜਿਹੜੀਆਂ ਭੈੜੀਆਂ ਸੋਚਾਂ ਹਨ, ਜੋ ਅੱਜ ਬੁਰਾ ਕੁਝ ਹੋ ਰਹੀ ਹੈ, ਸਾਨੂੰ ਉਹਦੇ ਤੇ ਵੀ ਸੋਚਣਾ ਚਾਹੀਦਾ ਹੈ ਕਿ ਇਹਦੇ ਪਿੱਛੇ ਕਿਹੜੇ ਰਵੱਈਏ ਹਨ ਔਰ ਕਿਆ ਇਹ ਰਵੱਈਏ ਅਸੀਂ ਪੰਜਾਬੀ ਦਾ ਨਿਫਾਜ਼ ਕਰਕੇ ਖ਼ਤਮ ਨਹੀਂ ਕਰ ਸਕਦੇ। ਪੰਜਾਬੀ ਦੇ ਨਿਫਾਜ਼ ਦੀ ਗੱਲ ਆਈ ਤੇ ਉਹਦੇ ਵੱਲ ਮੌਜੂਦਾ ਸਰਕਾਰ ਨੇ ਕੁਝ ਸਟੈਪ ਚੁੱਕਿਆ ਤੇ ਹੈ, ਲੇਕਿਨ ਜਿਹੜੀ ਪਬਲਿਕ ਦੀ ਡਿਮਾਂਡ ਹੈ, ਜਿਹੜੀ ਲੋਕਾਂ ਦੀ ਡਿਮਾਂਡ ਹੈ, ਲੁਕਾਈ ਲੁਕਾਈ ਇਹ ਚਾਹੁੰਦੀ ਹੈ ਕਿ ਇਹਨੂੰ ਪੜ੍ਹਾਈ ਲਿਖਾਈ ਦਾ ਹਿੱਸਾ ਬਣਾਇਆ ਜਾਵੇ। ਲੇਕਿਨ ਅਗਰ ਪ੍ਰਮੋਸ਼ਨ ਦੇ ਤੌਰ ਤੇ ਵੀ ਇਸ ਤੇ ਕੁਝ ਹੋਏ ਤੇ ਅਸੀਂ ਉਸ ਨੂੰ ਵੈਲਕਮ ਕਰਾਂਗੇ। ਸਰਕਾਰ ਇਸ ਨੂੰ ਸਟਾਰਟ ਕਰ ਲਵੇ ਸਕੂਲਸ ਦੇ ਅੰਦਰ, ਜਦੋਂ ਬੱਚੇ ਪੰਜਾਬੀ ਬੋਲਣਗੇ, ਬੱਚਿਆਂ ਦੇ ਵੀਡੀਓਜ਼ ਬਣਨਗੀਆਂ ਤੇ ਕੋਈ ਚੰਗਾ ਅਮਲ ਹੋਏਗਾ। ਲੇਕਿਨ ਸਾਨੂੰ ਇਸ ਤੋਂ ਅੱਗੇ ਇਹ ਨੈਕਸਟ ਇਹ ਪਹਿਲਾ ਸਟੈਪ ਹੈ, ਦੂਸਰਾ ਸਟੈਪ ਸਾਨੂੰ ਇਹਦੀ ਪੜ੍ਹਾਈ ਲਿਖਾਈ ਵਾਸਤੇ ਜਾਣਾ ਚਾਹੀਦਾ ਹੈ ਔਰ ਫਿਰ ਇਸ ਨੂੰ ਮੀਡੀਅਮ ਆਫ ਇੰਸਟਰਕਸ਼ਨ ਦੇ ਤੌਰ ਤੇ ਸਾਨੂੰ ਆਪਣੀ ਬੋਲੀ ਨੂੰ ਪੰਜਾਬ ਭਰ ਦੇ ਵਿੱਚ ਇੱਜ਼ਤ ਦਿਵਾਉਣ ਦੀ ਲੋੜ ਹੈ। ਪੰਜਾਬੀ ਨੂੰ ਸਕੂਲਾਂ ਕਾਲਜਾਂ ਦੇ ਅੰਦਰ ਇੱਜ਼ਤ ਮਿਲੇਗੀ। ਪੰਜਾਬ ਦੀ ਉਹ ਜਿਹੜੀ ਇੱਕ ਹਜ਼ਾਰਾਂ ਸਾਲਾਂ ਦੀ ਤਾਰੀਖ ਹੈ, ਬੱਚੇ ਉਹ ਪੜ੍ਹਨਗੇ ਔਰ ਪੂਰੇ ਇਨਸਾਨ ਬਣਨਗੇ, ਨਾ ਕਿ ਰੱਟੂ ਤੋਤੇ ਬਣਨਗੇ ਜਿਵੇਂ ਅੱਜ ਕੱਲ੍ਹ ਸਕੂਲਾਂ ਔਰ ਕਾਲਜਾਂ ਦੇ ਵਿੱਚ ਹੋ ਰਹੀ ਹੈ। ਤੁਹਾਡੇ ਸਭ ਦਾ ਬਹੁਤ ਸ਼ੁਕਰੀਆ।